ਅਗਲੀ ਗੱਲ ਕਰੀਏ ਲੈਂਡ ਪੂਲਿੰਗ ਦੀ। ਪੰਜਾਬ ਸਰਕਾਰ ਦੀ ਕਹਿੰਦੇ ਹੁਣ ਇਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਵਿਰੋਧ ਹੀ ਹੋਣ ਲੱਗਾ ਸੀ, ਪਰ ਹੁਣ ਫਜ਼ੀਅਤ ਨੂੰ ਵੀ ਥਾਂ ਹੋ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਮੈਂ ਪਹਿਲੇ ਦਿਨ ਤੋਂ ਗੱਲ ਕਰਦਾ ਰਿਹਾ ਜਦੋਂ ਸਰਕਾਰ ਲੈਂਡ ਪੂਲਿੰਗ ਵਾਲੀ ਯੋਜਨਾ ਨੂੰ ਅਜੇ ਕਾਗਜ਼ਾਂ ਤੇ ਉਤਾਰਨ ਨੂੰ ਫਿਰਦੀ ਸੀ। ਠੀਕ ਹੈ ਜੀ। ਮੈਂ ਉਹ ਗੱਲ ਕਰਦਾ ਆ ਰਿਹਾ ਕਿ ਇਹ 3 ਖੇਤੀ ਕਾਨੂੰਨ ਬਾਗ ਮਾਮਲਾ ਹੈ, ਇਹ ਜ਼ਮੀਨਾਂ ਖੋਹਣ ਵਾਲਾ ਮਾਮਲਾ ਹੈ। ਪਿੱਛੇ ਇੱਕ ਬੜੀ ਭੂ ਮਾਫੀਆ, ਜਿਹੜਾ ਆਪਾਂ ਲੈਂਡ ਮਾਫੀਆ ਕਹਿੰਦੇ ਆ, ਉਹ ਖੜਾ ਹੈ ਤੇ ਉਹਦੀਆਂ ਤਾਰਾਂ ਜੜਾਂ ਦਿੱਲੀ ਤੋਂ ਅੱਗੇ ਤੱਕ ਜੁੜੀਆਂ ਹੈ ਤੇ ਜਿਹਦੀਆਂ ਤਾਰਾਂ ਦਿੱਲੀ ਜੁੜੀਆਂ ਉਹ ਫਿਰ ਉਹ ਕਿਸੇ ਵੀ ਪਲੱਗ 'ਚ ਲੱਗ ਜਾਂਦੀਆਂ, ਛੋਟਾ ਬੜਾ ਪਲੱਗ ਕੋਈ ਹੋਵੇ, ਉਹਦੀ ਕੇਜਰੀਵਾਲ ਨਾਲ ਵੀ ਜਾਰੀ ਹੋਊਗੀ ਤੇ ਉਹਨਾਂ ਦੀ ਮੋਦੀ ਨਾਲ ਵੀ ਜਾਰੀ ਹੋਊਗੀ ਜੀ। ਸਹੀ ਹੈ। ਤੇ ਸਾਡੇ ਵਾਲੇ ਤਾਂ ਦਿੱਲੀ ਵਾਲਿਆਂ ਨਾਲ ਰਾਜਨੀਤਿਕ ਤਰ੍ਹਾਂ ਦਾ ਜੱਫੀਆਂ ਪਾਉਣ ਲਈ ਕਾਹਲੀਆਂ ਰਹਿੰਦੀਆਂ, ਜਿੱਥੋਂ ਇਹਨਾਂ ਨੂੰ ਫੰਡ ਆਉਂਦਾ ਦਿਖਦਾ ਹੈ, ਕਿੱਸਾ ਗਰਮ ਹੁੰਦਾ ਦਿਖਦਾ ਹੈ, ਤਾਂ ਉੱਥੇ ਜਦੋਂ ਤਿਆਰ ਹੋ ਜਾਂਦੇ। ਸੋ ਇਹ ਸਾਰੀ ਰਾਜਨੀਤਿਕ ਜਮਾਤ ਦਾ ਮਸਲਾ। ਸਹੀ ਗੱਲ ਹੈ। ਇੱਕ ਪਾਰਟੀ ਜਾਂ ਇੱਕ ਸਰਕਾਰ ਦਾ ਮਸਲਾ ਨਹੀਂਗਾ, ਰੋਗ ਹੈ, ਸਮੁੱਚੀ ਰਾਜਨੀਤਿਕ ਜਮਾਤ ਦਾ ਮਸਲਾ ਹੈ ਕਿ ਅੱਜ ਦੀ ਰਾਜਨੀਤਿਕ ਜਮਾਤ ਸੋ ਕਾਲਡ ਕਾਰਪੋਰੇਟ ਘਰਾਣਿਆਂ ਦੀ ਹੋ ਕੇ ਰਹਿ ਗਈ ਹੈ, ਲੋਕਾਂ ਦੀ ਨਹੀਂ ਹੈ। ਸਹੀ, ਬਿਲਕੁਲ। ਤੋ ਇਸ ਲਈ ਲੈਂਡ ਪੂਲਿੰਗ ਵਾਲਾ ਮੁੱਦਾ ਜਦੋਂ ਲੋਕਾਂ ਦੀ ਨਜ਼ਰ ਦੇ ਵਿੱਚ ਗੰਭੀਰ ਮਸਲਾ ਬਣਿਆ ਤੇ ਧਰਾਤਲ ਤੇ ਪਿੰਡ ਪੱਧਰ ਤੇ ਕਿਸਾਨਾਂ ਦੇ ਪੱਧਰ ਦੇ ਉੱਤੇ ਇਹਨਾਂ ਸੰਸਥਾਵਾਂ ਦੇ ਪੱਧਰ ਦੇ ਉੱਤੇ ਚੇਤਨਾ ਜਾਗੀ ਤਾਂ ਰਾਜਨੀਤਿਕ ਧਿਰਾਂ ਨੂੰ ਲੱਗਿਆ ਕਿ ਤਾਂ ਲੋਕ ਇਨਵੋਲਵ ਹੋ ਰਹੇ ਨੇ ਤੇ ਜਿੱਥੇ ਭੀੜ ਇਕੱਤਰ ਹੋਣ ਲੱਗ ਜਾਵੇ ਉੱਥੇ ਰਾਜਨੀਤਿਕ ਧਿਰਾਂ ਨੇ ਆਉਣਾ ਹੀ ਆਉਣਾ ਹੁੰਦਾ, ਫਿਰ ਉਹਨਾਂ ਨੂੰ ਵੋਟ ਬੈਂਕ ਦਿਖਣ ਲੱਗ ਜਾਂਦਾ। ਇਸ ਮਾਮਲੇ ਦੇ ਵਿੱਚ ਵੀ ਅਕਾਲੀ ਕਹਿੰਦੇ ਅਸੀਂ ਪਹਿਲ ਕੀਤੀ ਹੈ, ਕਾਂਗਰਸੀ ਕਹਿੰਦੇ ਕਿ ਅਸੀਂ ਵੀ ਧਰਨਾ ਲਾਇਆ ਆ, ਬੀਜੇਪੀ ਵਾਲੇ ਕਹਿੰਦੇ ਅਸੀਂ ਵੀ ਤੁਹਾਡੇ ਧਰਨਿਆਂ 'ਚ ਬੈਠੇ ਆ। ਉਹੀ ਬੀਜੇਪੀ ਹੈ ਜਿਹੜੀ ਦਿੱਲੀ ਉਲਟ ਬੈਠਦੀ ਸੀ। ਸਹੀ ਗੱਲ, ਬਿਲਕੁਲ। ਸੋ ਇਹ ਮਤਲਬ ਕਿ ਇਹ ਵੀ ਪਛਾਣ ਕੇ ਰੱਖਣ ਦੀ ਲੋੜ ਹੈ। ਚਲੋ, ਪਰ ਪੰਜਾਬ ਸਰਕਾਰ ਨੇ ਜਦੋਂ ਲੈਂਡ ਪੂਲਿੰਗ ਵਾਲੀ ਪਾਲਿਸੀ ਲਿਆਂਦੀ ਤਾਂ ਉਹਦੇ ਨਾਲ ਨਿਯਮਾਵਲੀ ਨੂੰ ਧਿਆਨ 'ਚ ਰੱਖਦੇ ਕੁਝ ਤਾਂ ਕਾਗਜ਼ੀ ਪੱਤਰੀ ਕਾਰਵਾਈ ਕਰਨੀ ਪੈਂਦੀ ਹੈ। ਸੋ ਕਾਗਜ਼ੀ ਕਾਰਵਾਈ ਦੇ ਵਿੱਚ ਇਹਨਾਂ ਨੇ 1 ਮਹੀਨੇ ਦਾ ਸਮਾਂ ਦਿੱਤਾ ਵੀ ਕਿ ਇਤਰਾਜ਼ ਪ੍ਰਗਟਾਏ ਜਾ ਸਕਦੇ 1 ਮਹੀਨੇ ਦੇ ਅੰਦਰ ਅੰਦਰ। ਤੇ ਉਹ ਇਤਰਾਜ਼ ਪ੍ਰਗਟਾਉਣ ਦੇ ਲਈ ਪਲੇਟਫਾਰਮਾਂ ਜੀ ਆਨਲਾਈਨ ਉਪਲਬਧ ਹੈ ਜੀ, ਇਹ ਪੋਰਟਲ ਤੇ ਹੈ ਜੀ। ਹੁਣ ਆਪਣੇ ਲਈ ਤਾਂ ਕਿੱਥੇ ਜਿਹਨਾਂ ਕੋਲ ਬਟਨ ਵਾਲੇ ਫੋਨ ਨੇ ਪੁਰਾਣੇ ਪਿੰਡਾਂ 'ਚ ਬਜ਼ੁਰਗਾਂ ਕੋਲ, ਜਾਂ ਜਿਹੜੇ ਉਵੇਂ ਸੋਸ਼ਲ ਮੀਡੀਆ ਵਾਲੀਆਂ ਇਹਨਾਂ ਸਾਈਟਾਂ ਸੂਟਾਂ ਤੋਂ ਪੋਰਟਲਾਂ ਤੋਂ ਅਣਜਾਣ ਨੇ। ਸੋ ਇਸ ਲਈ ਉਹ ਦੇਰੀ ਹੁੰਦੀ ਹੈ ਕਿ ਫਾਰਮ ਨਹੀਂ ਮਿਲਿਆ, ਕੁਝ ਇਤਰਾਜ਼ ਨਹੀਂ ਜਤਾ ਸਕੇ ਜਾਂ ਕੁਝ। ਪਰ ਜਿਹੜੀ ਅਗਲੀ ਹੈ, ਜੇ ਘਰ 'ਚ ਜਵਾਕ ਹੈਗਾ, ਕੋਈ ਆਂਢੀ ਗੁਆਂਢੀ ਦਾ ਜਵਾਕ ਹੈਗਾ, ਫਿਰ ਉਹ ਸਾਰਾ ਕੁਝ ਆਸਾਨ ਹੈ, ਫਿਰ ਕੋਈ ਗੱਲ ਹੀ ਨਹੀਂ, ਫਿਰ ਉਹ ਜਵਾਕ ਸਾਰਾ ਕੁਝ ਕਰਾ ਦਿੰਦੇ ਨੇ। ਜਾਂ ਅੱਜ ਕੱਲ੍ਹ ਸੰਸਥਾਵਾਂ ਧਿਰਾਂ ਨੁਮਾਇੰਦੇ ਜਿਵੇਂ ਚੇਤਨ ਨੇ, ਫਿਰ ਉਹ ਖੁਦ ਉਹਨਾਂ ਤੱਕ ਪਹੁੰਚ ਕਰਦੇ ਨੇ ਜਿਹੜੇ ਪਿੰਡਾਂ 'ਚ ਜਿਨ੍ਹਾਂ ਦੀ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ ਲੈਂਡ। ਸੋ ਹੋਇਆ ਇਹ ਜੀ ਕਿ 1 ਮਹੀਨੇ ਦਾ ਸਮਾਂ ਦਿੱਤਾ ਸੀ। ਠੀਕ ਹੈ। ਜਦੋਂ ਸਰਕਾਰ ਪਹਿਲੇ 8-10 ਦਿਨ ਦੇਖੇ ਕਿ ਲੈ ਵੀ ਇਹ ਤਾਂ ਸਾਰਾ ਖਲਾਰਾ ਸਾਡੇ ਉਲਟ ਪੈ ਰਿਹਾ, ਇਤਰਾਜ਼ ਤਾਂ ਸਾਡੇ ਉਲਟੇ ਆ ਰਹੇ ਨੇ, ਹੱਕ 'ਚ ਤਾਂ ਕੋਈ ਆ ਹੀ ਨਹੀਂ ਰਿਹਾ, ਤੇ ਫਿਰ ਦਿਨ ਘਟਾ ਕੇ 15 ਦਿਨ ਕਰਤੇ। ਮਤਲਬ ਅਜਿਹੇ ਲੋਕ ਧਿਰਾਂ ਨਾਲ ਜੁੜੇ ਮਸਲਿਆਂ 'ਚ ਦਿਨ ਵੱਧਦੇ ਸੁਣਿਆ ਮੈਂ, ਘਟਦੇ ਨਹੀਂ ਸੁਣੇ। ਸਹੀ ਗੱਲ, ਬਿਲਕੁਲ। ਸੋ ਇਹਨਾਂ ਨੇ ਜੀ ਹੁਣ ਘਟਾਏ ਤੇ 15 ਦਿਨ, ਤੇ ਉਹ ਕੱਲ ਆਖਰੀ ਦਿਨ ਸੀ 17 ਜੁਲਾਈ। ਠੀਕ ਹੈ। 2 ਜੁਲਾਈ ਤੋਂ 17 ਤੱਕ ਦਾ ਵਕਫਾ ਸੀ, 15 ਦਿਨ ਪੂਰੇ ਹੋ ਗਏ ਤੇ 15 ਦਿਨ ਪੂਰੇ ਹੋਣ ਤੋਂ ਬਾਅਦ 6100 ਤੋਂ ਵੱਧ ਇਤਰਾਜ਼ ਸਰਕਾਰ ਦੇ ਖਿਲਾਫ ਆਏ ਨੇ, ਸਰਕਾਰ ਦੀ ਯੋਜਨਾ ਦੇ ਖਿਲਾਫ ਆਏ ਨੇ, ਲੈਂਡ ਪੂਲਿੰਗ ਦੇ ਖਿਲਾਫ ਆਏ ਤੇ ਸਿਰਫ 5 ਦੇ ਕਰੀਬ ਦੱਸੇ ਜਾ ਰਹੇ ਨੇ ਕਿ ਜਿਹੜੇ ਇਹਨਾਂ ਦੇ ਹੱਕ 'ਚ ਆਏ ਨੇ। ਹੁਣ ਉਹ ਮਤਲਬ ਕਿ ਉਹਨਾਂ ਨੂੰ ਹੋ ਸਕਦਾ ਕਿ ਉਹਨਾਂ ਨੂੰ ਇਹ ਲੱਗਿਆ ਹੋਵੇ ਕਿ ਵਧੀਆ, ਹੋ ਸਕਦਾ ਉਹਨਾਂ ਨੂੰ ਪਸੰਦ ਆਈ ਹੋਵੇ ਭਾਈ ਯੋਜਨਾ, ਹੋ ਸਕਦਾ ਉਹ ਭਗਤ ਹੋਣ, ਹੋ ਸਕਦਾ ਉਹ ਵਰਕਰ ਹੋਣ ਆਮ ਆਦਮੀ ਪਾਰਟੀ ਦੇ, ਹੋ ਸਕਦਾ ਉਹ ਲੀਡਰਾਂ ਦੇ ਕਿਸੇ ਰਿਸ਼ਤੇਦਾਰ ਹੋਣ, ਹੋ ਸਕਦਾ ਉਹ ਭੂ ਮਾਫੀਆ ਦੇ ਬੰਦੇ ਹੋਣ, ਪ੍ਰਾਪਰਟੀ ਡੀਲਰ ਹੋਣ, ਉਹ ਜੋ ਮਰਜ਼ੀ ਹੋ, ਕਾਰਪੋਰੇਟ ਘਰਾਣੇ ਦੇ ਕਿਸੇ ਨਾਲ ਨੁਮਾਇੰਦਾ ਹੋ ਸਕਦਾ, ਉਹਨਾਂ ਦੀ ਕੋਈ ਕੰਪਨੀ ਹੋ ਸਕਦੀ ਹੈ, ਜ਼ਮੀਨ ਪਹਿਲਾਂ ਚੱਕੀ ਹੋਵੇ, ਕੀ ਹੋਵੇ, ਇਹ ਨਹੀਂ ਸਾਨੂੰ ਪਤਾ। 5 ਬੰਦੇ ਇੱਕ ਪਾਸੇ ਨੇ, 1600 ਬੰਦੇ ਇੱਕ ਪਾਸੇ ਨੇ। ਮਤਲਬ ਇਹਦੇ ਵਿੱਚ ਇਤਰਾਜ਼ ਪ੍ਰਗਟਾਉਣੀਆਂ ਧਿਰਾਂ ਉਹੀ ਹੋਣਗੀਆਂ ਨਾ ਜਿਨ੍ਹਾਂ ਦੇ ਖੇਤ ਆਏ ਨੇ, ਜ਼ਮੀਨ ਆਈ ਹੈ, ਉਹਨਾਂ ਸੰਬੰਧਿਤ ਨੇ, ਇਹ ਸਾਰਾ ਉਹ ਹੈ। ਤੋ ਇਸ ਤੇ ਤੋਂ ਅੰਦਾਜ਼ਾ ਲੱਗਦਾ ਕਿ ਇਹਦਾ ਮਤਲਬ ਹੁਣ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਮਾਮਲੇ 'ਚ ਫਜੀਤ ਹੋ ਰਹੀ ਹੈ। ਜੇ ਇਹਨਾਂ ਨੂੰ ਲੱਗਦਾ ਕਿ ਠੀਕ ਹੈ ਜੀ, ਬੈਲੈਂਸ ਚੱਲ ਰਿਹਾ, ਬਰਾਬਰ ਚੱਲ ਰਿਹਾ, ਫਿਰ ਇਹ ਸ਼ਾਇਦ ਮਹੀਨਾ ਤੱਕ ਵੀ ਰੱਖ ਲੈਂਦੇ। ਇਹ 15 ਦਿਨ ਕਰਕੇ ਭੱਜਣ ਵਾਲੀ ਪ੍ਰਕਿਰਿਆ ਵੀ ਤਾਂ ਹੀ ਹੈ ਤੇ ਰਹਿੰਦੀ ਕਸਰ ਅੱਜ ਨਿਕਲ ਜਾਣੀ ਹੈ ਪ੍ਰਵੀਨ ਜੀ। ਅੱਜ ਸਾਡੇ 18 ਤਰੀਕ ਦੀ ਸਵੇਰ ਚੜ੍ਹ ਗਈ ਆ। ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ SKM ਨੇ ਸਾਰੀਆਂ ਧਿਰਾਂ ਸੱਦੀਆਂ ਹੋਈਆਂ ਔਰ ਲਗਭਗ ਰਾਜਨੀਤਿਕ ਧਿਰਾਂ ਨੇ, ਉਹਨਾਂ ਦੇ ਨੁਮਾਇੰਦਿਆਂ ਨੇ ਆਪਣੀ ਇਨਫੋਰਮੇਸ਼ਨ ਭੇਜ ਦਿੱਤੀ ਹੈ ਕਿ ਹਾਮੀ ਭੇਜ ਦਿੱਤੀ ਹੈ ਜਿਨ੍ਹਾਂ ਨੇ ਹਾਜ਼ਰ ਹੋਣਾ। ਠੀਕ ਹੈ। ਸੋ ਉਹਦੇ ਗੰਭੀਰ ਚਰਚਾ ਹੋਊਗੀ ਔਰ ਅੱਜ ਤੋਂ ਇੱਕ ਤਰ੍ਹਾਂ ਨਾਲ ਇਹ ਅੰਦੋਲਨ ਧਰਾਤਲ ਤੇ ਨਜ਼ਰ ਆਉਣ ਲੱਗ ਗਿਆ। ਸੋ ਹੁਣ ਇਹ ਤੋਂ ਬਾਅਦ ਫਿਰ ਚਲੋ ਚੱਲਦਾ, ਫਿਰ ਜਿਹੜੇ ਪਿੰਡਾਂ ਦੀ ਜ਼ਮੀਨ ਲਈ ਜਾਣੀ ਆ ਉੱਥੇ ਚੇਤਨਤਾ ਮੁਹਿੰਮ, ਪ੍ਰਚਾਰ ਮੁਹਿੰਮ, ਮਿਲਣੀ ਮੁਹਿੰਮ ਸ਼ੁਰੂ ਹੋਣੀ ਹੈ। ਉਹ ਤੋਂ ਬਾਅਦ ਫਿਰ 30 ਤਰੀਕ ਨੂੰ ਝੰਡਾ ਮਾਰਚ ਤੇ ਟਰੈਕਟਰ ਮਾਰਚ ਹੈ
ਫਿਰ 24 ਤਰੀਕ ਨੂੰ ਵੱਡੀ ਮੁੱਲਾਂਪੁਰ ਦੇ ਵਿੱਚ ਵੱਡੀ ਮਹਾ ਪੰਚਾਇਤ ਹੈ ਇਸ ਮੁੱਦੇ ਤੇ। ਸੋ ਧਰਾਤਲ ਦੇ ਉੱਤੇ ਇਹਦੇ ਖਿਲਾਫ ਇੱਕ ਮੁਹਿੰਮ ਬਣਨੀ ਸ਼ੁਰੂ ਹੋ ਗਈ ਹੈ। ਸੋ ਇਸ ਲਈ ਸਰਕਾਰ ਦਾ ਫਿਕਰ ਵੀ ਵੱਧ ਰਿਹਾ। ਹਾਂਜੀ, ਦੇਖੋ ਚਲੋ ਸਰਕਾਰ ਨੇ ਤਾਂ ਆਪਣੇ ਪੱਧਰ ਤੇ ਫਿਕਰ ਕਰਨਾ, ਪਰ ਫਿਕਰ ਉਹਨਾਂ ਦਾ ਵੀ ਵਧੀ ਜਾਂਦਾ ਸ਼ਰਮਾ ਜੀ ਦਿਨੋਂ ਦਿਨ, ਜਿਨ੍ਹਾਂ ਨੂੰ ਉਜਾੜੇ ਦਾ ਡਰ ਸਤਾਉਣ ਲੱਗਿਆ। ਵੈਸੇ ਤਾਂ ਆਪਾਂ ਹਮੇਸ਼ਾ ਕਈ ਵਾਰੀ ਚਰਚਾ ਵੀ ਕਰਦੇ ਰਹੇ ਨੇ, ਕੋਸ਼ਿਸ਼ ਕਰਦੇ ਹਾਂ ਵੀ ਇੱਕ ਮੁੜ ਵਸੇਬਾ ਹੁੰਦਾ, ਪਤਾ ਦਿੱਤਾ ਜਾਂਦਾ ਜਾਂ ਮੁੜ ਵਸੇਬੇ ਦੇ ਰੂਪ ਦੇ ਵਿੱਚ ਆਪਾਂ ਦੇਖਿਆ ਨਾ ਕਿ ਸਰਕਾਰਾਂ ਨੂੰ ਇਹ ਐਕਟ ਦੇ ਤਹਿਤ ਜਾਂ ਕਾਨੂੰਨ ਦੇ ਤਹਿਤ ਇਹ ਮਜਬੂਰ ਕਰਦੀ ਹੈ ਚੀਜ਼ ਕਿ ਉਹ ਜਿੱਥੋਂ ਵੀ ਕੋਈ ਜ਼ਮੀਨ ਐਕਵਾਇਰ ਕਰ ਰਹੇ ਨੇ, ਪਹਿਲੀ ਗੱਲ ਤਾਂ ਜੇਕਰ ਉਹ ਲਿਮਟਿਡ ਸਮੇਂ ਦੇ ਵਿੱਚ ਕਿਸੇ, ਇਹ ਤਾਂ ਚਲੋ ਮਸਲਾ ਹੀ ਅੱਡ ਆ, ਪਰ ਫਿਰ ਵੀ ਤਾਂ ਉਹ ਵਰਤੀ ਜਾਣੀ ਚਾਹੀਦੀ ਹੈ। ਜੇਕਰ ਨਹੀਂ ਵਰਤੀ ਤਾਂ ਉਹਨੂੰ ਵਾਪਸ ਮੋੜ ਦੇਣਾ ਚਾਹੀਦਾ। ਤੇ ਕਦੇ ਵੀ ਆਪਾਂ ਇਹ ਤਾਂ ਜ਼ਮੀਨ ਦਾ ਮੁੱਲ ਦੇ ਦਿੰਦੇ ਨੇ, ਪਰ ਇੱਕ ਦਿਨ ਆਪਾਂ ਹੀ ਗੱਲ ਕਰ ਰਹੇ ਸੀਗੇ ਕਿ ਜਿਹੜਾ ਬੰਦਾ ਉੱਥੋਂ ਉੱਜੜ ਗਿਆ, ਉਹਦਾ ਇਕੱਲੀ ਜ਼ਮੀਨ ਥੋੜ੍ਹੋ ਲਈ ਹੈ, ਉਹਦਾ ਤਾਂ ਘਰ ਵੀ ਗਿਆ, ਉੱਥੋਂ ਸਾਰਾ ਕੁਛ, ਉਹਦਾ ਭਾਈਚਾਰਕ ਸਾਂਝ, ਉਹਨੇ ਜਾ ਕੇ ਕਿੱਥੇ ਨਵੇਂ ਡੇਰੇ ਲਾਉਣੇ ਆ। ਸੋ ਇਹ ਮੁੜ ਵਸੇਬਾ ਤਾਂ ਮੇਰੇ ਖਿਆਲ 'ਚ ਸਰਕਾਰਾਂ ਕਦੇ ਕਰਦੀਆਂ ਨਹੀਂ, ਤਾਂ ਉਜਾੜੇ ਦਾ ਜਿਹੜਾ ਰਾਹ ਹਮੇਸ਼ਾ ਉਹ ਭਾਲਦੇ ਨੇ। ਇਹਦੇ ਵਿੱਚ ਤਾਂ ਵੈਸੇ ਹੀ ਧੱਕਾ ਹੈ ਲੈਂਡ ਪੂਲਿੰਗ ਪਾਲਿਸੀ ਤਾਂ, ਇਹਦੇ 'ਚ ਤਾਂ ਸ਼ਰੇਆਮ ਹੀ ਧੱਕਾ, ਬਿਲਕੁਲ। ਅੱਜੇ ਜਿਹੜਾ ਅਖਬਾਰਾਂ ਦੇ ਨੋਟੀਫਿਕੇਸ਼ਨ ਕੱਢਤਾ, ਕਿਹਾ ਜ਼ਮੀਨਾਂ ਦੇ ਨੰਬਰ ਕੱਢਤੇ, ਉਦੋਂ ਤੋਂ ਇੱਕ ਤਰ੍ਹਾਂ ਨਾਲ ਜ਼ਮੀਨ ਸਰਕਾਰ ਦੀ ਹੋ ਗਈ। ਤੁਸੀਂ ਤਾਂ ਸਿਰਫ ਉਨੀ ਦੇਰ ਲਈ ਸੰਭਾਲ ਸਕਦੇ ਹੋ, ਨਾ ਉਹਦੇ ਤੁਸੀਂ ਲੋਨ ਕਰਾ ਸਕਦੇ ਹੋ, ਨਾ ਲਿਮਟ ਕਰਾ ਸਕਦੇ ਹੋ, ਨਾ ਉਹਨੂੰ ਗਹਿਣੇ ਪਾ ਸਕਦੇ ਹੋ, ਨਾ ਤੁਸੀਂ ਕੋਈ ਕਰਜ਼ਾ ਚੱਕ ਸਕਦੇ ਹੋ, ਨਾ ਕੋਈ ਉਹਦਾ ਸੌਦਾ ਕਰ ਸਕਦੇ ਹੋ, ਨਾ ਉੱਥੇ ਕੋਈ ਆਪਣੀ ਮਰਜ਼ੀ ਨਾਲ ਕੁਝ ਬਣਾ ਸਕਦੇ ਹੋ, ਕਰ ਸਕਦੇ ਹੋ। ਉਹ ਤਾਂ ਸਰਕਾਰ ਦੀ ਹੋ ਗਈ। ਤੁਸੀਂ ਤਾਂ ਉਹਨੇ ਦਿਨ ਬਸ ਬਾਹਰੋਂ ਵੱਢ ਲਓ ਜਿੰਨੀ ਦੇਰ ਸਰਕਾਰ ਨੇ ਕਬਜ਼ੇ ਕੰਟਰੋਲ ਨਹੀਂ ਲਿਆ ਆਪਣਾ। ਤੇ ਹੁਣ ਤੁਸੀਂ ਖੋਰੇ ਹੋ ਜੇ, ਧੇਲਾ ਦਿੱਤਾ ਨਹੀਂ ਤੇ ਕੁਝ ਕੀਤਾ ਨਹੀਂ। ਸਹੀ ਗੱਲ ਜੀ।